ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ ਸਾਡੇ ਕੁਝ ਵਿਊਅਰਸ ਨੇ ਇਹ ਸੁਜੈਸਟ ਕੀਤਾ ਸੀ ਕਿ ਜਿਹੜੇ ਕਮੈਂਟ YouTube ਦੇ ਥੱਲੇ ਹੁੰਦੇ ਨੇ ਵੀ ਉਹਨਾਂ ਨੂੰ ਵੀ ਤੁਸੀਂ ਪੜ੍ਹਿਆ ਕਰੋ। ਜਦੋਂ ਕਿ ਦੁਬਾਰਾ ਅਪਲੋਡ ਹੁੰਦੇ ਨੇ ਉਹਦੇ 'ਤੇ ਕਮੈਂਟ ਆਉਂਦੇ ਨੇ। ਸੋ ਅਸੀਂ ਉਸ ਦੇ ਉੱਤੇ ਵੀ ਅਮਲ ਦਰਾਮਦ ਸ਼ੁਰੂ ਕੀਤਾ ਹੈ ਕਿ ਉਹਦੇ 'ਚ ਜਿਹੜਾ ਖਾਸ ਕੰਟੈਂਟ ਹੈ ਉਸ ਨੂੰ ਅਸੀਂ ਜ਼ਰੂਰ ਜਿਹਦੇ 'ਤੇ ਸਵਾਲ ਹੋਏਗਾ ਉਹਨੂੰ ਅਸੀਂ ਡਿਸਕਸ ਵੀ ਕਰਾਂਗੇ। ਔਰ ਸਾਡੇ ਇਸ ਇੱਕ ਪ੍ਰੋਗਰਾਮ ਦੇ ਸੈਗਮੈਂਟ ਦੇ ਉੱਤੇ ਮੇਰਾ ਖਿਆਲ ਕੱਲ੍ਹ ਜਾਂ ਪਰਸੋਂ ਵਾਲੇ 'ਤੇ ਇੱਕ ਵੀਰ ਪਾਕਿਸਤਾਨੀ ਵੀਰ ਜਿਹੜੇ ਨੇ ਉਹਨਾਂ ਨੇ ਕਮੈਂਟ ਲਿਖਿਆ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ, ਸ਼ਾਇਦ ਉਹਨਾਂ ਦਾ ਨਾਮ ਇਆਜ਼ ਖਾਨ ਹੈ, ਉਹਨਾਂ ਨੇ ਕਿਹਾ ਕਿ ਵੀ ਆਈ ਡੋਂਟ ਨੋ ਹਾਊ ਸਿੱਖਸ ਆਰ ਡਿਫਰੈਂਟ ਫਰੋਮ ਹਿੰਦੂਜ਼, ਬੋਥ ਆਰ ਵੈਜੀਟੇਰੀਅਨਸ, celebrate same holidays, marry same way, and after death burn dead bodies same way. Even they offer their prayers same way by singing and using music instruments. ਹੁਣ ਇਹ ਜ਼ਾਹਰ ਹੈ ਕਿ ਵੀ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਹੋਈ ਉਦੋਂ ਵੀ ਕੁਝ ਵੀਰਾਂ ਨੇ ਲਿਖਿਆ ਵੀ ਸਾਨੂੰ ਤਾਂ ਪਹਿਲੀ ਵਾਰ ਇਹ ਪਤਾ ਲੱਗਾ ਕਿ ਸਿੱਖ ਹਿੰਦੂਆਂ ਤੋਂ ਵੱਖਰੇ ਨੇ, ਨਹੀਂ ਤਾਂ ਸਾਨੂੰ ਇਵੇਂ ਹੀ ਰਿਹਾ ਕਿ ਜਿਵੇਂ ਇਹ ਸਭ ਇੱਕੋ ਹੀ ਨੇ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀ ਹੈਲਥੀ ਡਿਬੇਟ ਹੈ ਖਾਸ ਤੌਰ 'ਤੇ ਜਿਹਦੇ 'ਚ ਕੁਛ ਨਾ ਕੁਛ ਇਸ ਕਿਸਮ ਦਾ ਵੀ ਹੁੰਦਾ ਹੈ ਵੀ ਉਹਨਾਂ ਨੂੰ ਜਿਵੇਂ ਉਹਨਾਂ ਦਾ ਆਰਗੂਮੈਂਟ ਹੈ ਕਿ ਵੀ ਸਿੱਖ ਕਿਵੇਂ ਵੱਖਰੇ ਹੋਏ ਹਿੰਦੂਆਂ ਤੋਂ, ਕਿ ਵੀ ਬਹੁਤੇ ਵੈਜੀਟੇਰੀਅਨ ਨੇ, ਉਹਨਾਂ ਦੇ ਵੀ ਇਹਨਾਂ ਦੇ ਵੀ ਇੱਕੋ ਜਿਹੇ ਹੀ ਉਹ ਤਿਉਹਾਰ ਮਨਾਉਂਦੇ ਨੇ, ਉਹ ਇੱਕੋ ਢੰਗ ਨਾਲ ਵਿਆਹ ਕਰਦੇ ਨੇ ਔਰ ਮਰਨ ਤੋਂ ਬਾਅਦ ਉਹ ਕ੍ਰੀਮੇਟ ਕਰਦੇ ਨੇ, ਸਾੜਦੇ ਨੇ ਆਪਣੇ ਡੈਡ ਨੂੰ। ਐਂਡ ਇਹ ਜਿਹੜੀਆਂ ਉਹਨਾਂ ਦਾ ਪ੍ਰੇਅਰ ਵੀ ਆ ਉਹ ਵੀ ਇੱਕੋ ਤਰੀਕੇ ਨਾਲ ਹੈ। ਹੁਣ ਮੈਂ ਜੇ ਇਸ ਦਾ ਜਵਾਬ ਦੇਣਾ ਹੋਏ ਤਾਂ ਮੈਂ ਇਸ ਨੂੰ ਡਿਫਰੈਂਟ ਐਂਗਲ ਤੋਂ ਜਾਂ ਜ਼ਿਆਦਾ ਫਿਲਾਸਫੀ ਨੂੰ ਆਧਾਰ ਬਣਾ ਕੇ ਕਿ ਕਿਵੇਂ ਬੇਸਿਕਲੀ ਡਿਫਰੈਂਸ਼ੀਏਟ ਹੈ। ਪਰ ਨਾਲ ਦੀ ਨਾਲ ਜਿਉਂ ਹੀ ਉਹਨਾਂ ਨੇ ਇਹ ਸਵਾਲ ਪੋਸਟ ਕੀਤਾ ਭੈਣ ਜੀ ਗੁਰਲੀਨ ਕੌਰ, ਉਹਨਾਂ ਨੇ ਜਿਹੜਾ ਇਸ ਦਾ ਜਵਾਬ ਦਿੱਤਾ। ਸੋ ਮੈਂ ਸਮਝਦਾ ਵੀ ਜਿੱਥੇ ਅਸੀਂ ਇਹਨਾਂ ਦਾ ਸਵਾਲ ਐਕਨੋਲੇਜ ਕੀਤਾ ਅਸੀਂ ਉਹਨਾਂ ਦਾ ਵੀ, ਔਰ ਇਹਦੇ 'ਚ ਮੈਨੂੰ ਜੇ ਲੱਗਾ ਕਿ ਕਿਉਂਕਿ ਇਹ ਇੱਕ ਜ਼ਰੂਰੀ ਹੈ, ਐਕੈਡੈਮਿਕ ਹੀ ਨਹੀਂ ਹੈ, ਇੱਕ ਪ੍ਰੈਕਟੀਕਲ ਪਾਰਟ ਵੀ ਹੈ ਕਿ ਭਾਈ ਅਸੀਂ ਕਿਵੇਂ ਵੱਖਰੇ ਔਰ ਇਹ ਕਿਵੇਂ ਅਸੀਂ ਇਹਨਾਂ ਦੇ ਖਾਤੇ 'ਚੋਂ ਤਾਂ ਅਸੀਂ ਪੋਲੀਟੀਕਲੀ ਗੱਲ ਕਰਦੇ ਹਾਂ ਵੀ 47 'ਚ ਸਾਡੀ ਲੀਡਰਸ਼ਿਪ ਨੇ ਇਹ ਕੀਤਾ, ਲੇਕਿਨ ਇੱਕ ਤਬਕਾ ਜਿਹੜਾ ਹੈ ਉਹ ਇਹ ਸਮਝਦਾ ਹੈ ਕਿ ਵੀ ਇੱਕੋ ਹੀ ਨੇ। ਸੋ ਉਹਨਾਂ ਨੇ ਜਿਹੜਾ ਭੈਣ ਜੀ ਨੇ ਜਵਾਬ ਦਿੱਤਾ ਹੈ, Farhat Gabin brothers, Sikhs are totally different from Hindus, like ground sky differences बताती हूँ। उन्होंने कहा भी जिमें ज़मीन ते आसमान का फ़र्क है इवें ही सिखां ते हिंदुआं च फ़र्क है। फिर उन्होंने कहा सिख एक खुदा को मानते हैं, हिंदू 33 करोड़ देवी देवते को। हुण जिहड़ा मजहब हुंदा है ਉਹਦਾ ਬੇਸ ਤਾਂ ਤੁਹਾਡਾ ਪਹਿਲਾਂ ਇਸ਼ਟ ਹੁੰਦਾ ਹੈ ਨਾ ਕਿ ਤੁਹਾਡਾ ਕਿਹਦੇ 'ਤੇ ਤੁਸੀਂ ਆਸਥਾ ਰੱਖਦੇ ਹੋ, ਵਿਸ਼ਵਾਸ ਰੱਖਦੇ ਹੋ, ਅਮੰਨਾ ਰੱਖਦੇ ਹੋ, ਕਿਹਦੇ 'ਤੇ ਯਕੀਨ ਹੈ, ਕਿਹਦੇ 'ਤੇ ਤੁਹਾਡਾ ਈਮਾਨ ਹੈ। ਹੁਣ ਜਿਵੇਂ ਇਸਲਾਮ ਦੇ ਵਿੱਚ ਇੱਕ ਰੱਬ ਹੈ, ਰੱਬ ਦਾ ਕੋਈ ਸ਼ਰੀਕ ਨਹੀਂ ਹੈ, ਇਸੇ ਤਰ੍ਹਾਂ ਸਿੱਖੀ ਦੇ ਵਿੱਚ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਔਰ ਇਸੇ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। हुण ज़ाहिर है कि तौहीद एक रब की गल है। सो बेसिक डिफरेंस इत्थों ही शुरू हो जाता है। हिंदुआं दे 33 करोड़ देवी देवते ने, इन्हां दे जिहड़े मंदिर भी हुंदे ने उन्हां मंदिरां दे विच हर देवते दा वखरा मंदिर है, शिव जी दा वखरा है, विष्णु दा वखरा है, ब्रह्मा दा वखरा है। कदे जम्मू जाओ रघुनाथ मंदिर है, ਉੱਥੇ ਉਹਨਾਂ ਨੇ ਕਿੰਨੇ ਹੀ ਕਮਰੇ 33 ਕਰੋੜ ਗੀਟੇ ਰੱਖੇ ਹੋਏ ਨੇ, ਇਕੱਲੇ ਇਕੱਲੇ ਦਾ ਦੇਵਤੇ ਦਾ ਇੱਕ ਇੱਕ ਗੀਟ ਹੈ। ਸੋ ਜ਼ਾਹਰ ਹੈ ਕਿ ਵੀ ਇੱਕ ਜਿਹੜਾ ਸ਼ਿਵ ਜੀ ਦਾ ਭਗਤ ਹੈ ਉਹਦੇ ਮੰਦਿਰ 'ਚ ਜਾਂਦਾ ਹੈ, ਦੂਜਾ ਉਹਦਾ ਉਹ ਤਾਂ ਪੱਥਰਾਂ ਦੀ ਪੂਜਾ ਕਰਦੇ ਨੇ। ਸਿੱਖਾਂ 'ਚ ਇੱਕ ਰੱਬ ਦਾ, ਵਹਾਦਤ ਦਾ, ਇੱਕ ਤੌਹੀਦ ਦਾ ਕਨਸੈਪਟ ਹੈ। सिख रिलीजन की लैंग्वेज पंजाबी है जिसकी स्क्रिप्ट गुरुमुखी है। हिंदू धर्म की लैंग्वेज हिंदी है जिसकी स्क्रिप्ट देवनागरी है। हालांकि ये बिल्कुल ठीक है भी
ਇਹ ਤਾਂ ਹਿੰਦੀ ਤਾਂ ਇਹਨਾਂ ਦੀ ਹੁਣ ਆਈ ਸਕ੍ਰਿਪਟ ਦੇਵਨਾਗਰੀ ਹੈ, ਉਹਨਾਂ ਦੇ ਤਾਂ ਸਾਰੇ ਵੇਦ ਸ਼ਾਸਤਰਾਂ ਦੀ ਜਿਹੜੀ ਲਿਟਰਰੀ ਜ਼ਬਾਨ ਹੀ ਸੰਸਕ੍ਰਿਤ ਹੈ, ਰਿਲੀਜੀਅਸ ਜ਼ਬਾਨ। ਜੀ। ਔਰ ਸਿੱਖ ਜਿਹੜੇ ਨੇ ਉਹ ਗੁਰਮੁਖੀ ਦੇ ਵਿੱਚ, ਔਰ ਪੰਜਾਬੀ। ਇਹ ਇਵੇਂ ਹੀ ਹੈ ਜਿਵੇਂ ਬੁੱਧ ਧਰਮ ਵੱਖਰਾ ਸੀ, ਬੁੱਧ ਨੇ ਸੰਸਕ੍ਰਿਤ ਇਸਤੇਮਾਲ ਨਹੀਂ ਸੀ ਕੀਤੀ, ਉਹਨੇ ਪਾਲੀ ਡਾਇਲੈਕਟ ਜਿਹੜਾ ਅੱਜ ਥਾਈਲੈਂਡ ਦੀ ਆਫੀਸ਼ੀਅਲ ਲੈਂਗੁਏਜ ਹੈ ਉਹਦੇ ਨਾਲ ਕੀਤਾ ਸੀ। सिख रिलीजन के फेस्टिवल गुरपुरब हैं, बर्थडे ऑफ ऑल द 10 गुरुज एंड गुरु ग्रंथ साहब गुरगद्दी, शहीदी पुरब, ज्योति जोत पुरब, होला महला, वैसाखी एटसेट्रा। ਜਿਹੜਾ ਇਹਨਾਂ ਨੇ ਕਿਹਾ ਕਿ ਜੀ ਉਹ ਸਾਰੇ ਦਿਨ ਇੱਕੋ ਨਹੀਂ, ਬਿਲਕੁਲ ਗਲਤ ਹੈ। ਬਿਲਕੁਲ ਗਲਤ ਹੈ। ਅਸੀਂ ਨਾ ਰਾਮ ਦਾ ਜਨਮ ਰਾਮਨੌਮੀ ਮਨਾਉਂਦੇ ਆ ਗੁਰਦੁਆਰਿਆਂ 'ਚ, ਸਿੱਖ ਨਹੀਂ ਮਨਾਉਂਦੇ, ਨਾ ਜਿਹੜੀ ਆ ਉਹ ਜਨਮ ਅਸ਼ਟਮੀ ਮਨਾਉਂਦੇ ਆ, ਨਾ ਕੋਈ ਅਸੀਂ ਹਨੂਮਾਨ ਦਾ ਦਿਨ ਮਨਾਉਂਦੇ ਆ। ਸਾਡਾ ਤਾਂ ਉਹਨਾਂ ਦੇ ਨਾਲ ਅਸੀਂ 10 ਗੁਰੂ ਸਾਹਿਬਾਨ ਜਿਨ੍ਹਾਂ ਨੂੰ ਅਸੀਂ ਮੈਸੇਂਜਰ ਸਮਝਦੇ ਹਾਂ ਰੱਬ ਦੇ, ਉਹਨਾਂ ਦੀ ਬਾਣੀ, ਉਹਨਾਂ ਦੇ ਦਿਨ ਅਸੀਂ ਮਨਾਉਂਦੇ ਹਾਂ। ਸੋ ਤਿਉਹਾਰ ਕਿਵੇਂ ਇੱਕੋ ਹੋਏ? ਜੀ। ਫਿਰ ਉਹਨਾਂ ਨੇ ਕਿਹਾ ਕਿ ਵੀ ਹਿੰਦੂ ਧਰਮ ਦਾ ਫੈਸਟੀਵਲ ਜਿਹੜੇ ਹਿੰਦੂਆਂ ਦੇ ਹੁਣ ਕੁਝ ਚੀਜ਼ਾਂ, ਕਿਉਂਕਿ ਜੇ ਹੁਣ ਅਮਰੀਕਾ 'ਚ ਤੁਸੀਂ ਕਹੋ ਜੀ ਅਮਰੀਕਾ ਕ੍ਰਿਸਚਨ ਕੰਟਰੀ ਹੈ ਵੀ ਹੈ ਨਹੀਂ ਵੀ ਹੈ, ਕਹਿਣ ਨੂੰ ਤਾਂ ਦੂਜੇ, ਪਰ ਕ੍ਰਿਸਮਸ ਕੌਣ ਨਹੀਂ ਮਨਾਉਂਦਾ? ਜੇ ਕਿਸੇ ਗੈਰ ਈਸਾਈ ਨੂੰ ਕ੍ਰਿਸਮਸ ਜਾਂ ਹੌਲੀਡੇ ਸੀਜ਼ਨ ਦੀਆਂ ਛੁੱਟੀਆਂ ਹੁੰਦੀਆਂ, ਉਹ ਇਹ ਤਾਂ ਨਹੀਂ ਕਹਿੰਦਾ ਵੀ ਮੈਂ ਛੁੱਟੀਆਂ ਨਹੀਂ ਲੈਣੀਆਂ ਕਿਉਂਕਿ ਮੈਂ ਈਸਾਈ ਨਹੀਂ ਹੈਗਾ ਔਰ ਇਹ ਤੁਹਾਡਾ ਕ੍ਰਿਸਮਸ ਦਾ ਦਿਨ ਹੈ। ਇਸੇ ਤਰ੍ਹਾਂ ਹੀ ਕਿਉਂਕਿ ਰਾਜ ਉੱਥੇ ਇੰਡੀਆ 'ਚ ਉਹਨਾਂ ਦੇ ਹੱਥ ਹੈ, ਉਹਨਾਂ ਨੇ ਉਹ ਦੀਵਾਲੀ ਹੋਏ, ਦੁਸਹਿਰਾ ਹੋਏ ਜਾਂ ਰੱਖੜੀ ਹੋਏ, ਇਸ ਕਿਸਮ ਦੇ ਦਿਨਾਂ ਦੀ ਛੁੱਟੀ ਹੁੰਦੀ ਹੈ, ਉਹਦਾ ਸਿੱਖ ਵੀ ਹਿੱਸਾ ਹੁੰਦੇ ਨੇ। ਲੇਕਿਨ ਇਹ ਸਿੱਖ ਤਿਉਹਾਰ ਨਹੀਂ ਨੇ, ਸਿੱਖ ਕੈਲੰਡਰ ਦੇ ਵਿੱਚ ਇਹਨਾਂ ਦੀ ਕੋਈ ਥਾਂ ਨਹੀਂ ਹੈ। ਫਿਰ ਇਹਨਾਂ ਨੇ बीबी जी ने किया, गुरलीन कौर जी ने, सिख धर्म में फास्ट व्रत बिल्कुल नहीं रखते, हिंदू धर्म में कई तरह के व्रत रखे जाते हैं। ਹੁਣ ਅਸੀਂ ਤਾਂ ਬਿਲਕੁਲ ਨਹੀਂ ਮੰਨਦੇ, ਅਸੀਂ ਤਾਂ ਸਮਝਦੇ ਹਾਂ ਅਸੀਂ ਤਾਂ ਲੰਗਰ ਲਾਉਂਦੇ, ਲੇਕਿਨ ਤੁਸੀਂ ਕੋਈ ਹਫਤਾ ਗੁਜ਼ਰਦਾ ਹੀ ਨਹੀਂ ਜਿਹਦੇ 'ਚ ਇਹਨਾਂ ਦਾ ਕੋਈ ਵਰਤ ਨਾ ਰੱਖਦਾ, ਕੋਈ ਜਨਾਨੀਆਂ ਕਿਸੇ ਲਈ ਰੱਖਦੀਆਂ, ਕੋਈ ਹੋਰ ਹੁੰਦਾ, ਸਾਡਾ ਕੋਈ ਇਹਦੇ ਨਾਲ ਲਾਗਾ ਦੇਗਾ ਹੀ ਨਹੀਂ ਹੈ। सिख धर्म मूर्ति पूजा के बिल्कुल ख़िलाफ़ है, हिंदू मूर्ति पूजा करते हैं और औरत और मर्द के अंगों की पूजा भी करते हैं। ਹੁਣ ਮੈਂ ਇਹਦੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਵੀ ਇਹ ਸ਼ਿਵਲਿੰਗ ਤਾਂ ਦੂਜੀ ਪੂਜਾ ਕੀ ਹੈ, ਬੁੱਤ ਪ੍ਰਸਤੀ, ਉਹ ਸਾਰੇ ਬੁੱਤਾਂ ਨੂੰ ਮੰਨਦੇ ਨੇ ਸਿੱਖ। ਬਿਲਕੁਲ ਸਿੱਖ ਧਰਮ ਦਾ ਸਿੰਬਲ ਇੱਕ ਓੰਕਾਰ ਹੈ ਜਿਸका मतलब है खुदा एक है। ਇਹਨਾਂ ਦਾ ਬਿਲकुल ही डिफरेंट है, ਇਹ ਤਾਂ ਇੱਕ ਰੱਬ ਦੀ ਕਨਸੈप्ट ही नहीं है। सिखों का मिलिट्री सिंबल खंडा है which includes 3 swords and a chakkar which is also our religious, spiritual and political symbol। ਹੁਣ ਖੰਡਾ ਹਰ ਜਿਹੜੇ ਸਾਡੇ ਗੁਰਦੁਆਰਿਆਂ ਦੇ ਬਾਹਰ ਝੰਡਾ ਜਿਹਨੂੰ ਨਿਸ਼ਾਨ ਸਾਹਿਬ ਅਸੀਂ ਕਹਿੰਦੇ ਆ ਝੂਲਦੇ ਨੇ, ਉਸ ਦੇ ਉੱਤੇ 2 ਕਿਰਪਾਨਾਂ ਨੇ ਸਾਈਡ ਤੇ, ਵਿਚਕਾਰ ਚੱਕਰ ਹੈ ਔਰ ਉੱਪਰ ਡਬਲ ਐਜਡ ਸੌਰਡ ਹੈ ਜਿਹਨੂੰ ਅਸੀਂ ਖੰਡਾ ਕਹਿੰਦੇ ਆ। ਇਹਨਾਂ ਦਾ ਧਵਜ ਜਿਹੜਾ ਓਮ ਹੁੰਦਾ ਹੈ ਔਰ ਡਿਫਰੈਂਟ ਹੈ ਇਹਨਾਂ ਦਾ ਬਿਲकुल ही। और हिंदू धर्म का सिंबल ओम है विच इज़ रिलेटेड विद 3 गॉड्स ऑफ हिंदू नेम्स ब्रह्मा, विष्णु एंड महेश। हिंदू धर्म की होली बुक गीता है, सिख धर्म की होली बुक गुरु ग्रंथ साहब है, पर हम बुक शब्द कभी नहीं बोलते, हम गुरु ग्रंथ साहब जी बोलते हैं क्योंकि वो हमारे लिविंग गुरु हैं। ਵੀ ਉਹਨਾਂ ਦੀ ਗੀਤਾ ਔਰ ਰਾਮਾਇਣ ਉਹਨਾਂ ਦੀਆਂ ਸਕ੍ਰਿਪਚਰ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਇਸ ਤਰ੍ਹਾਂ ਹੈ ਜਿਨ੍ਹਾਂ ਨੂੰ ਅਸੀਂ ਸਪਿਰਿਚੁਅਲ ਦੁਨੀਆ ਦੇ ਵਿੱਚ ਸੋਵਰਨ ਬਾਦਸ਼ਾਹ, ਚਵਰ ਛਤਰ ਤਖਤ ਔਰ ਸ਼ਾਨੋ ਸ਼ੌਕਤ ਦੇ ਨਾਲ, ਤੇ ਇਹਨਾਂ ਨੇ ਗੀਤਾ ਕੱਛੇ ਮਾਰੀ ਹੁੰਦੀ ਹੈ ਔਰ ਉਹ ਸੰਸਕ੍ਰਿਤ ਪੰਡਤ ਗੁਣਗੁਣ ਕਰਦਾ ਹੈ। ਬਹੁਤੀ ਸੰਸਕ੍ਰਿਤ ਲੋਕਾਂ ਦੀ ਜ਼ਬਾਨ ਹੀ ਨਹੀਂ ਹੈ। ਸਾਰੇ ਭਾਰਤ 'ਚ 1 ਬਿਲੀਅਨ 320 ਮਿਲੀਅਨ ਲੋਕਾਂ 'ਚ 15,000 ਲੋਕਾਂ ਨੇ ਆਪਣੀ ਮਦਰ ਟੰਗ ਸੰਸਕ੍ਰਿਤ ਲਿਖਵਾਈ ਹੋਈ ਹੈ। ਇਹਨਾਂ ਦਾ ਸਾਰਾ ਉਹ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਦੇ ਆਪਣੇ ਕਲਾਮ ਤੋਂ ਇਲਾਵਾ ਬਾਬਾ ਫਰੀਦ ਗੰਜ ਸ਼ੱਕਰ ਹੋਣ, ਪੰਡਿਤ ਰਾਮਾਨੰਦ ਹੋਣ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਜਿਨ੍ਹਾਂ ਨੂੰ ਇਹਨਾਂ ਨੇ ਦਲਿਤ ਬਣਾਇਆ ਹੋਇਆ, ਅਨਟਚੇਬਲ, ਉਹਨਾਂ ਦਾ ਕਲਾਮ ਵੀ ਹੈ। ਫਿਰ ਸਿੱਖ ਗੁਰਦੁਆਰਾ ਸਾਹਿਬ ਜਾਤੇ हैं, हिंदू मंदिर जाते हैं। ये साड़ियाँ डिफरेंट इंडिपेंडेंट इंस्टीट्यूशंस ने। हिंदू संन्यास पर यकीन रखते हैं, मतलब घर छोड़कर जंगलों में रहना और तपस्या करनी, और सिक्खी चीज़ें बिल्कुल उल्ट है। सिख धर्म सिर्फ फैमिली लाइफ, गृहस्थ जीवन को मानता है, मतलब हर सिख के लिए शादी करनी ज़रूरी है। गुरु नानक साहब जी ने कहा था कि गृहस्थ जीवन में रहकर ही खुदा को पाया जा सकता है, इसलिए सिख धर्म संन्यास के बिल्कुल खिलाफ है कि भी ऐसी तो बिल्कुल नहीं मानते।
फिर हिंदू धर्म में औरत को शूद्र समझा जाता है, पर सिख धर्म में शुरू से ही औरत को बहुत इज्जत दी जाती है और औरत को मर्द के बराबर समझा जाता है। बिल्कुल। इक्वालिटी ये तो थियोलॉजिकली नोबडी कैन डिनाई कि भी इन्हां दे मन्नू ने औरत और शूद्र नूं किवें ट्रीट कीता है। जी फिर हिंदू कास्ट सिस्टम पर यकीन रखते हैं। सिख धर्म कास्ट सिस्टम के बिल्कुल खिलाफ है कि भी ये ਉੱਚਾ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਸਾਡੇ ਤਾਂ ਇੱਕ ਬਾਟੇ 'ਚ ਅੰਮ੍ਰਿਤ ਛਕਿਆ ਜਾਂਦਾ ਹੈ, ਜਿਹਦੇ 'ਚ ਸਾਰੇ ਹੀ ਜਿਹੜੇ ਨੇ ਇਹ ਕੋਈ ਡਿਸਟਿੰਕਸ਼ਨ ਹੀ ਨਹੀਂ ਹੈ। ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਤਾਂ ਕਿ ਬਿਨਾਂ ਕਾਸਟ ਕਲਰ ਕਰੀਡ ਜੈਂਡਰ ਦੇ ਵਿਤਕਰੇ ਦੇ ਹਰ कोई ਇੱਥੇ आ सके। हिंदू ब्रह्मा विष्णु और महेश को मानते हैं कि ब्रह्मा क्रिएटर है, विष्णु प्रिजर्वर है और महेश डिस्ट्रॉयर है। सिख सिर्फ एक वाहेगुरु खुदा को मानते हैं कि रब एक है और एक खुदा ही क्रिएटर प्रिजर्वर और डिस्ट्रॉयर है। तो बार बार उसकी इंटरप्रटेशन इतनी होती है। सिख गुरु नानक साहब जी की टीचिंग्स को फॉलो करते हैं जो हमारे गुरु ग्रंथ साहब जी में हैं। ब्रदर, मुझे लगता है इतना बताना काफ़ी होगा सिख धर्म को जानने के लिए, पर फिर भी आपने कुछ और पूछना है तो पूछ सकते हैं। और थले करनदीप सिंह का भी कमेंट है, ब्रदर सिख रिलीजन इज़ एन इंडिपेंडेंट रिलीजन एंड नॉट ब्रांच ऑफ एनी अदर रिलीजन। सो मैं समझदा भी उन्होंने प्रिंसीपली जड़ियाँ ने कही हैं। बाकी कुछ चीज़ों की कॉमनैलिटी कल्चर नाल जुड़ी होंदी है। हुण इस्लाम एक इंडिपेंडेंट मजहब है, लेकिन ਉਹਦੇ 'ਚ ਕੁਰਾਨੇ ਮਜੀਦ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤੇ 1,25,000 ਪੈਗੰਬਰ ਜਿਹੜੇ ਪਹਿਲਾਂ ਹੋਏ, ਜਿਨ੍ਹਾਂ ਦੇ ਵਿੱਚ ਜੀਸਸ ਕ੍ਰਾਈਸਟ ਹਜ਼ਰਤ ਈਸਾ ਨੇ, ਜਿਹਦੇ 'ਚ ਅਬਰਾਹਮ ਹਜ਼ਰਤ ਇਬਰਾਹੀਮ ਨੇ, ਜਿਨ੍ਹਾਂ 'ਚ ਡੇਵਿਡ ਜਿਹੜੇ ਨੇ ਹਜ਼ਰਤ ਦਾਊਦ ਨੇ। ਪਰ ਕਦੇ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਇਸਲਾਮ ਇੰਡੀਪੈਂਡੈਂਟ ਰਿਲੀਜਨ ਨਹੀਂ ਹੈ, ਕਿਉਂਕਿ ਇਸਲਾਮ ਉਹਨਾਂ ਪ੍ਰੋਫਿਟਸ ਨੂੰ ਵੀ ਮੰਨਦਾ ਹੈ ਜਿਹੜੇ ਕ੍ਰਿਸਚੀਅਨਿਟੀ ਨਾਲ ਜਾਂ ਜੁਡਾਇਜ਼ਮ ਦੇ ਨਾਲ ਨੇ। ਹਾਲਾਂਕਿ ਸਿੱਖਾਂ 'ਚ ਅਸੀਂ ਇਹਨਾਂ ਦੇ ਕਿਸੇ ਪ੍ਰੋਫਿਟ ਨੂੰ ਨਹੀਂ, ਕਿਸੇ ਰਾਮ ਔਰ ਕ੍ਰਿਸ਼ਨ ਜਾਂ ਦੂਜੇ ਨੂੰ ਨਹੀਂ ਮੰਨਦੇ ਹਾਂ। ਇਸੇ ਤਰ੍ਹਾਂ ਜੇ ਈਵਨ ਸਰਕਮਸੀਜਨ ਹੈ ਉਹ ਯਹੂਦੀਆਂ ਦੇ ਵਿੱਚ ਵੀ ਹੈ, ਸੂਰ ਨਾ ਖਾਣਾ ਯਹੂਦੀਆਂ ਦੇ ਵਿੱਚ ਵੀ ਹੈ, ਜਿੱਥੋਂ ਇਸਲਾਮ ਦੇ ਵਿੱਚ ਵੀ ਹੈ। ਹੁਣ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਜੀ ਇਸ ਕਰਕੇ ਉਹਨਾਂ ਦਾ ਉਹਨਾਂ ਨਾਲ ਸੰਬੰਧ ਜੁੜਦਾ ਹੈ ਕਿਉਂਕਿ ਉਹ ਸਰਕਮਸਾਈਜ਼ਡ ਹੁੰਦੇ ਨੇ ਔਰ ਉਹ ਦੂਸਰੇ ਹੁੰਦੇ ਨੇ। ਇਸੇ ਤਰ੍ਹਾਂ ਹੀ ਕ੍ਰੀਮੇਸ਼ਨ ਹੈ, ਕਿਉਂਕਿ ਇਹ ਇੱਕ ਇਲਾਕੇ ਭਾਰਤ ਦੇ ਵਿੱਚ ਸਾਊਥ 'ਚ ਐਸੇ ਵੀ ਹਿੰਦੂਆਂ ਦੇ ਟਰਾਈਬ ਨੇ, ਤਮਿਲਨਾਡੂ, ਜਿਹੜੇ ਦਫਨਾਉਂਦੇ ਨੇ। ਇਹ ਅਵੇਲੇਬਿਲਿਟੀ ਕਲਚਰ ਬੁੱਧ ਨੇ। ਹੁਣ ਬੁੱਧ ਦੁਨੀਆ ਦਾ ਵੱਡਾ ਧਰਮ ਹੈ, ਤੀਸਰਾ। ਬੁੱਧ ਧਰਮ ਵੀ ਕ੍ਰੀਮੇਟ ਕਰਦਾ। ਹੁਣ ਤੁਸੀਂ ਬੋਧੀਆਂ ਨੂੰ ਹਿੰਦੂ ਤਾਂ ਨਹੀਂ ਕਹਿ ਸਕਦੇ, ਉਹਨਾਂ ਦਾ ਰਾਦਰ ਬੁੱਧ ਧਰਮ ਦਾ ਖਾਤਮਾ ਹੀ ਬ੍ਰਾਹਮਣਾਂ ਨੇ ਕੀਤਾ। ਸੋ ਕੁਝ ਚੀਜ਼ਾਂ ਜਿਹੜੀਆਂ ਹਾਂ ਵਿਆਹਾਂ ਦੇ ਮਾਮਲੇ 'ਚ, ਵਿਆਹ ਸ਼ਾਦੀਆਂ ਦੇ, ਕਿਉਂਕਿ ਜਿਸ ਤਰ੍ਹਾਂ ਇਸਲਾਮ ਦੇ ਵਿੱਚ ਜਿਹੜੇ ਅਹਿਲੇ ਕਿਤਾਬ ਨੇ ਉਹਨਾਂ ਦੀ ਲੜਕੀ ਵਿਆਹੀ ਜਾ ਸਕਦੀ ਹੈ, ਈਸਾਈ ਲੜਕੀ ਨਾਲ ਮੁਸਲਮਾਨ ਵਿਆਹ ਕਰ ਸਕਦਾ ਹੈ, ਉਹ ਜਿਹੜਾ ਉਸ ਦੇ ਨਾਲ ਯਹੂਦੀ ਲੜਕੀ ਨਾਲ ਕਰ ਸਕਦਾ ਹੈ, ਲੇਕਿਨ ਆਪਣੀ ਲੜਕੀ ਜਿਹੜੀ ਹੈ ਉਹ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ। ਲੇਕਿਨ ਅੱਗੋਂ ਜਿਹੜੇ ਬੱਚੇ ਹੁੰਦੇ ਨੇ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਹੋਣਗੇ। ਇਸੇ ਤਰ੍ਹਾਂ ਸਿੱਖ, ਕਿਉਂਕਿ ਕਲਚਰਲੀ ਅਸੀਂ ਉਸੇ ਹੀ ਲੈਂਡਸਕੇਪ ਸੀ, ਹਿੰਦੂ ਲੜਕੀ ਦੇ ਨਾਲ ਜਿਹੜਾ ਸਿੱਖ ਹੈ ਉਹ ਵਿਆਹ ਕਰਦੇ, ਲੇਕਿਨ ਉਹਨੂੰ ਸਿੱਖ ਹੁੰਦੀ ਹੈ, ਉਹ ਬੱਚੇ ਸਿੱਖ ਹੁੰਦੇ ਨੇ। ਕਦੇ ਵੀ ਸਿੱਖ ਜਿਹੜਾ ਉਹ ਹਿੰਦੂ ਨੂੰ ਲੜਕੀ ਨਹੀਂ ਦਿੰਦਾ, ਜਿਵੇਂ ਮੈਂ ਇਧਰ ਅਹਿਲੇ ਕਿਤਾਬ ਦਾ ਕਨਸੈਪਟ ਕਿਹਾ। ਸੋ ਕੁਝ ਚੀਜ਼ਾਂ ਜਿਹੜੀਆਂ ਕਿਉਂਕਿ ਉਸੇ ਹੀ ਲੈਂਡਸਕੇਪ ਦੇ ਵਿੱਚ ਤੁਹਾਡੀ ਉਹਨਾਂ 'ਚੋਂ ਹੀ ਤੁਹਾਡੀ ਜਿਹੜੀ ਹੈ ਉਹ ਗਰੋਥ ਵੀ ਹੁੰਦੀ ਹੈ। ਸੋ ਤੁਸੀਂ ਕਈ ਵਾਰ ਆਪਣੇ ਕੌਮ ਨੂੰ ਜਾਂ ਆਪਣੀ ਗਿਣਤੀ ਦੇ ਲਈ ਵੀ ਇੱਕ ਪਾਰਟ ਹੁੰਦਾ, ਖਾਸ ਤੌਰ 'ਤੇ ਮਾਈਨੋਰਿਟੀਜ਼ ਦਾ। ਫਿਰ ਜਿਹੜਾ ਉਹਨਾਂ ਨੇ ਕਿਹਾ ਵੀ ਬੋਥ ਆਰ ਵੈਜੀਟੇਰੀਅਨ, ਵੈਸੇ ਇਹਦੇ 'ਚ ਵੀ ਇਹ ਗਲਤ ਨੇ। ਮੈਜੋਰਿਟੀ ਹਿੰਦੂ ਵੀ ਵੈਜੀਟੇਰੀਅਨ ਨਹੀਂ ਹੈਗੇ ਅਤੇ ਮੈਜੋਰਿਟੀ ਸਿੱਖ ਵੀ ਵੈਜੀਟੇਰੀਅਨ ਨਹੀਂ ਹੈਗੇ। ਧਰਮ ਦੇ ਮੁਤਾਬਕ ਸਾਡੇ 'ਤੇ ਕੋਈ ਪਾਬੰਦੀ ਨਹੀਂ ਹੈ। ਹਾਂ, ਇਹ ਜਿਹੜਾ ਇੱਕ ਇਸ਼ੂ ਜ਼ਰੂਰ ਅਸੀਂ ਕਦੇ ਡਿਸਕਸ ਕਰਾਂਗੇ ਜਿਹੜਾ ਕੁੱਠਾ ਜਾਂ ਹਲਾਲ ਦੇ ਹਵਾਲੇ ਨਾਲ ਹੈ, ਕਿਉਂਕਿ ਇਹ ਸਲੇਵਰੀ ਦਾ ਸਾਈਨ ਸੀ, ਫੋਰਸ ਕੀਤਾ ਜਾਂਦਾ ਸੀ। ਸੋ ਸਿੱਖ ਮੈਜੋਰਿਟੀ ਨੌਨ ਵੈਜ ਨੇ, ਬੇਸ਼ੱਕ ਉਹ ਕੁੱਠਾ ਜਾਂ ਹਲਾਲ ਨਹੀਂ ਖਾਂਦੇ। ਇਹ ਇੱਕ ਜ਼ਰੂਰ ਡਿਫਰੈਂਸ ਹੈ, ਪਰ ਇਹ ਵੀ ਹਿੰਦੂਆਂ ਦੇ ਨਾਲ ਉਹਨਾਂ ਦਾ ਤਾਂ ਹਿੰਦੂ ਮੈਜੋਰਿਟੀ ਅੱਜ ਵੀ ਉਹ ਮੈਜੋਰਿਟੀ ਉਹਨਾਂ 'ਚੋਂ ਜਿਹੜੇ ਨੇ ਉਹ ਵੈਜੀਟੇਰੀਅਨ ਨਹੀਂ ਨੇ, ਗੁਜਰਾਤੀ ਨੇ, ਕੋਈ ਹੋਰ ਨੇ। ਸੋ ਇਹ ਕੰਪੇਅਰ ਕਰਨਾ, ਮੈਜੋਰਿਟੀ ਸਿੱਖ ਜਿਹੜੇ ਨੇ ਉਹ ਨੌਨ ਵੈਜੀਟੇਰੀਅਨ ਨੇ। ਇਸੇ ਤਰ੍ਹਾਂ ਫਿਰ ਉਹਨਾਂ ਨੇ ਸੈਲੀਬ੍ਰੇਟਿੰਗ ਸੇਮ ਹੌਲੀਡੇਜ਼ ਮੈਂ ਦੱਸ ਦਿੱਤਾ ਹੈ। ਔਰ ਫਿਰ ਦਾ ਸੇਮ ਵੇ ਦੇ ਆਫਰ देयर प्रेयर, ਜੇ ਮੈਨੂੰ ਸਮਝ ਨਹੀਂ ਆਈ
ਹੁਣ ਜੇ ਮਸਜਿਦ ਦੇ ਵਿੱਚ ਵੀ ਕੁਰਸੀਆਂ ਤਾਂ ਨਹੀਂ ਲੱਗੀਆਂ ਹੁੰਦੀਆਂ, ਜ਼ਮੀਨ ਤੇ ਹੀ ਹੁੰਦਾ ਹੈ, ਜੀ ਮੱਥਾ ਵੀ ਸਜਦਾ ਵੀ ਥੱਲੇ ਕੀਤਾ ਜਾਂਦਾ ਹੈ। ਸੋ ਸਾਡੇ ਲਈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ ਇਵੇਂ ਹੀ ਹੈ, ਕਿਉਂਕਿ ਉਹ ਰੱਬ ਦਾ ਵਰਡ ਹੈ, ਉਸ ਨੂੰ ਅਸੀਂ ਕੋਈ ਉਹ ਮੂਰਤੀ ਆਈਡੋਲੇਟਰੀ ਨਹੀਂ ਹੈ ਜਾਂ ਕੋਈ ਉਹਨਾਂ ਦੇ ਰਮਾਲਿਆਂ ਜਾਂ ਦੂਜਿਆਂ ਨੂੰ ਨਹੀਂ ਹੈ, ਇਹ ਇਵੇਂ ਹੀ ਹੈ ਜਿਵੇਂ ਰੱਬ ਦੇ ਅੱਗੇ ਸਜਦਾ ਕਰਨਾ ਹੈ। ਕ੍ਰਿਸਚੀਅਨ ਟ੍ਰੈਡੀਸ਼ਨ ਵੀ ਉਸੇ ਖਿੱਤੇ ਦੀ ਹੈ, ਉਹਨਾਂ 'ਚ ਚਰਚ ਕੁਰਸੀਆਂ ਹੁੰਦੀਆਂ ਨੇ, ਅਸੀਂ ਵੀ ਜ਼ਮੀਨ ਤੇ ਬੈਠਦੇ ਹਾਂ ਚੌਂਕੜੀ ਮਾਰ ਕੇ, ਜਿਵੇਂ ਜਿਹੜਾ ਥੱਲੇ ਬੈਠ ਕੇ ਹੀ ਮਸਜਿਦ ਦੇ ਵਿੱਚ ਵੀ ਜਾਂ ਜਦੋਂ ਤੁਸੀਂ ਇਬਾਦਤ ਕਰਦੇ ਹੋ ਨਮਾਜ਼ ਪੜ੍ਹਦੇ ਹੋ ਉਸੇ ਲਿਹਾਜ਼ ਨਾਲ ਹੁੰਦਾ ਹੈ। ਉਹ ਬੁੱਧਿਜ਼ਮ ਦੇ ਵਿੱਚ ਵੀ ਹੈ, ਪਹਿਰਾਵੇ ਦੇ ਲਿਹਾਜ਼ ਨਾਲ ਵੀ ਸਿੱਖਾਂ ਤੇ ਰਾਦਰ ਕਾਫੀ ਸਾਡਾ ਪਹਿਰਾਵਾ ਜਾਂ ਜਿਸ ਕਿਸਮ ਦੇ ਚੋਲਾ ਜਾਂ ਦੂਜਾ ਉਹ ਪਾਏ ਜਾਂਦੇ ਨੇ ਉਹ ਸੂਫੀ ਫਕੀਰਾਂ ਵਾਂਗ ਹੈ। ਹਿੰਦੂ ਤਾਂ ਪੰਡਤ ਅਣਸੀਤੀ ਧੋਤੀ ਪਾਉਂਦਾ ਹੈ, ਹੁਣ ਧੋਤੀ ਤਾਂ ਸਿੱਖ ਨਹੀਂ ਜਿਹੜਾ ਹੈ ਸਾਡਾ ਪਹਿਰਾਵਾ ਨਹੀਂ ਹੈ। ਸਿੱਖਾਂ ਦਾ ਕਸ਼ਹਿਰ ਹੈ, 5 ਕਕਾਰ ਨੇ, ਖਾਲਸਾਈ ਬਾਣਾ ਹੈ, ਸ਼ਸਤਰ ਬਸਤਰ ਨੇ। ਸੋ ਤੁਸੀਂ ਕਿਵੇਂ ਜਿਹੜਾ ਇਸ ਦੇ ਆਧਾਰਿਤ ਉਸ ਕਰ ਸਕਦੇ ਹੋ। ਬਾਕੀ ਯੂਜ਼ਿੰਗ ਮਿਊਜ਼ੀਕਲ ਸਿੰਗਿੰਗ ਐਂਡ ਯੂਜ਼ਿੰਗ ਮਿਊਜ਼ੀਕਲ ਇਨਸਟਰੂਮੈਂਟਸ, ਹਾਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਰਾਗਾਂ ਦੇ ਵਿੱਚ ਹੈ, ਅਸੀਂ ਗਾਇਨ ਕਰਦੇ ਹਾਂ, ਪਰ ਉਹ ਅੱਲਾ ਦੀ ਰੱਬ ਦੀ ਇਬਾਦਤ ਹੈ। ਹੁਣ ਮਿਊਜ਼ਿਕ ਤਾਂ ਨਹੀਂ ਪੰਡਤਾਂ ਨੇ ਬਣਾਇਆ, ਮਿਊਜ਼ਿਕ ਤਾਂ ਪਾਣੀ ਪੱਥਰ ਦੇ ਨਾਲ ਟਕਰਾਉਂਦਾ ਆਵਾਜ਼ ਹੁੰਦੀ ਉਹ ਮਿਊਜ਼ਿਕ ਹੈ। ਔਰ ਜਿਹੜੇ ਵੱਡੇ ਵੱਡੇ ਤਾਨਸੇਨ ਤੋਂ ਲੈ ਕੇ ਔਰ ਅੱਜ ਤੱਕ ਵੀ, ਜੇ ਹੁਣ ਬਨਾਰਸ ਦੇ ਵਿੱਚ ਜੇ ਸ਼ਹਿਨਾਈ ਵਾਦਨ ਹੈ, ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ ਆ ਰਿਹਾ, ਬਿਸਮਿਲ੍ਲਾ ਖਾਨ ਸ਼ਾਇਦ, ਜਿਨ੍ਹਾਂ ਨੂੰ ਭਾਰਤ ਰਤਨ ਵੀ ਮਿਲਿਆ, ਸਭ ਤੋਂ ਵੱਡਾ ਸ਼ਹਿਨਾਈ ਵਾਦਕ। ਇਸੇ ਤਰ੍ਹਾਂ ਉਹ ਤਾਨਸੇਨ ਹੋਏ ਜਾਂ ਨੁਸਰਤ ਫਤਿਹ ਅਲੀ ਖਾਨ, ਦੂਸਰੇ ਇਸਲਾਮ ਦਾ ਇੱਕ ਹਿੱਸਾ, ਖਾਸ ਤੌਰ ਤੇ ਸੂਫੀ ਸਾਰਾ ਜਿਹੜਾ ਇਸਲਾਮ ਹੈ ਉਹ ਬੇਸੀ ਉਸ ਦੇ ਉੱਤੇ ਹੈ, ਜਿਹੜਾ ਉਸ ਦੀ ਕਵਾਲੀ ਦੀ ਸਾਰੀ ਟ੍ਰੈਡੀਸ਼ਨ ਉੱਥੋਂ ਨਿਕਲੀ ਹੈ। ਕਵਾਲੀ ਅਮੀਰ ਖੁਸਰੋ ਨੇ 13ਵੀਂ ਸਦੀ ਦੇ ਵਿੱਚ ਤਬਲਾ ਉਹਨੇ ਘੜਿਆ, ਕਵਾਲੀ ਉਹਨੇ ਦਿੱਤੀ, ਵੱਡਾ ਸਕਾਲਰ। ਹੁਣ ਅਮੀਰ ਖੁਸਰੋ ਨੂੰ ਅਸੀਂ ਹਿੰਦੂ ਤਾਂ ਨਹੀਂ ਕਹਿੰਦੇ। ਸੋ ਮਤਲਬ ਇਹ ਹੈ ਕਿ ਮੈਂ ਇਹ ਸਮਝਦਾ ਵੀ ਇਹਨਾਂ ਨੇ ਭੈਣ ਜੀ ਗੁਰਲੀਨ ਕੌਰ ਉਹਨਾਂ ਨੇ ਵੀ ਜਵਾਬ ਦਿੱਤੇ ਨੇ, ਜੇ ਹੋਰ ਵੀ ਇੱਕ ਹੈਲਥੀ ਡਿਬੇਟ ਹੈ, ਕਿਉਂਕਿ ਬਹੁਤ ਵਾਰ ਕਿਉਂਕਿ 47 ਦੇ ਦੌਰ 'ਚ ਜਿਵੇਂ ਸਾਡੀ ਲੀਡਰਸ਼ਿਪ ਨੇ ਨਹਿਰੂ ਗਾਂਧੀ ਦੇ ਜਿਹੜਾ ਉਸ ਦੀ ਸ਼ੈਡੋ ਥੱਲੇ ਆਏ, ਉਹਨੇ ਇੱਕ ਪ੍ਰਭਾਵ ਜ਼ਰੂਰ ਦਿੱਤਾ ਹੈ। ਹਾਲਾਂਕਿ ਮੈਂ ਸਮਝਦਾ ਵੀ ਜਿਵੇਂ ਪਾਕਿਸਤਾਨੀ ਅੱਜ ਤਾਂ ਸਿੱਖਾਂ ਦਾ ਇੱਕ ਤਬਕਾ ਸਿਰ ਮੁੰਨਣ ਲੱਗ ਗਿਆ, ਲੇਕਿਨ ਪਾਕਿਸਤਾਨੀ ਸਿੱਖ ਉਹਨੂੰ ਹੀ ਮੰਨਦੇ ਨੇ ਜਿਹਦੇ ਸਿਰ ਤੇ ਪੱਗ ਹੈ, ਜਿਹਦੇ ਕੇਸ ਨੇ, ਕਿਉਂਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਉਹ ਪਿਆਰ ਕਰਦੇ ਨੇ ਸਿੱਖਾਂ ਨੂੰ ਕਿ ਭਾਈ ਇਹ ਇੱਕ ਵੱਖਰੀ ਹੋਂਦ ਵਾਲੇ ਲੋਕ ਨੇ। ਔਰ ਬਾਕੀ ਸਿੱਖਾਂ ਦੇ ਗੁਣ ਦੇਖ ਲਓ, ਹੁਣ ਇਹ ਤਾਂ ਚਲੋ ਸਿੰਬੋਲਿਜ਼ਮ ਧਰਮ ਦੀ ਗੱਲ ਹੋਈ ਹੈ, ਕੀ ਹੈ ਇਹ ਫਿਰ ਗੁਣ ਗਨਾਣੇ ਨੇ ਸਿੱਖਾਂ ਦੇ ਤੇ ਹਿੰਦੂਆਂ ਦਾ ਕੰਪੇਅਰ ਕਰਕੇ ਦੇਖ ਲਓ, ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਈ ਕਿੱਥੇ ਉਹ ਨੋਟ ਗਿਣਨ ਵਾਲੇ ਤੇ ਕਿੱਥੇ ਜਿਹੜੇ ਨੇ ਦਿਲ ਕੁਰਬਾਨ ਕਰਨ ਵਾਲੇ, ਦਿਲਾਂ ਦੇ ਬਾਦਸ਼ਾਹ। ਜਿਵੇਂ ਉਹਨਾਂ ਦੀ ਇੱਕ ਬੀਬੀ ਹੈ ਵੜੈਚ ਫੈਮਿਲੀ ਦੀ, ਬੜੀ ਅੱਛੀ ਟਾਕ ਸ਼ੋ ਹੋਸਟ ਹੈ ਪਾਕਿਸਤਾਨ ਦੀ, ਤਾਂ ਉਹਨੂੰ ਜੱਸੀ ਲਾਇਲਪੁਰੀਆ ਨਾਲ ਉਹਨੂੰ ਸ਼ਾਇਦ ਇੰਟਰਵਿਊ ਕਰ ਰਹੀ ਸੀ, ਤੇ ਉਹ ਉਹਨਾਂ ਨੂੰ ਕਹਿੰਦੇ ਕਿ ਵੀ ਇਹ ਜਿਹੜਾ ਸਿੱਖਾਂ ਦਾ ਹੈ ਵੀ ਸਿੰਘ, ਤੇ ਦੂਜੇ ਉਹਨੇ ਕਿਹਾ ਜੀ ਵੀ ਸਿੰਘ ਦਾ ਮਤਲਬ ਕਿੰਗ ਬਾਦਸ਼ਾਹ, ਤੇ ਉਹਨੂੰ ਕਹਿੰਦੇ ਹਾਂ ਸਿੱਖ ਬਾਦਸ਼ਾਹ ਦਿਲਾਂ ਦੇ ਬਾਦਸ਼ਾਹ ਹੁੰਦੇ ਨੇ। ਸੋ ਮਤਲਬ ਇਹਨੂੰ ਜਿਵੇਂ ਇੱਕ ਪਾਕਿਸਤਾਨੀ ਸਿੱਖ ਕਰੈਕਟਰ ਨੂੰ ਈਜ਼ੀਲੀ ਸਮਝਦਾ ਹੈ, ਉਹ ਤਾਂ ਇਹ ਗੰਗਾ ਜਮਨਾ ਤਹਿਜ਼ੀਬ ਵਾਲਿਆਂ ਨੂੰ ਕਦੇ ਸਮਝ ਨਹੀਂ ਇਹਨਾਂ ਦਾ ਤਾਂ ਕਲਚਰ ਹੀ ਹੋਰ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਥਾਟਸ ਨੂੰ ਵੀ ਡਿਸਕਸ ਕਰਿਆ। ਬਿਲਕੁਲ, ਕਿਉਂ ਨਹੀਂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।